ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਭਾਜਪਾ ਵਿਰੋਧੀ ਦਲ ਜਿਹੜੇ ਨੇ ਉਹ ਇਕੱਠੇ ਹੋਣ ਲੱਗੇ ਨੇ, ਪਰ ਇਹਨਾਂ ਦਲਾਂ ਦੇ ਵਿੱਚ ਆਪਾਂ ਦੇਖਿਆ ਸ਼ਰਦ ਪਵਾਰ ਨੇ ਵੀ ਆਪਣੇ ਤਰੀਕੇ ਨਾਲ ਲਾਮਬੰਦੀ ਸ਼ੁਰੂ ਕੀਤੀ। ਨਿਤਿਸ਼ ਕੁਮਾਰ ਆਪਣੇ ਤਰੀਕੇ ਨਾਲ ਕਰ ਰਹੇ ਨੇ, ਅਰਵਿੰਦ ਕੇਜਰੀਵਾਲ ਆਪਣੇ ਤਰੀਕੇ ਨਾਲ ਕਰ ਰਹੇ ਨੇ। ਇੱਕ ਫਰੰਟ ਹੈ ਜਿਹਾ ਵੀ ਜਿਹੜਾ ਕਹਿੰਦਾ ਕਾਂਗਰਸ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਸੋ 3-4 ਕਿਸਮ ਦਾ ਜਿਹੜਾ ਭਾਜਪਾ ਵਿਰੋਧੀ ਇਸ ਵੇਲੇ ਮਾਹੌਲ ਹੈ, ਉਹ 3-4 ਧਿਰਾਂ ਦੇ ਵਿੱਚ ਵੰਡਿਆ ਹੋਇਆ। 3-4 ਮੁੱਖ ਮੰਤਰੀ ਇਕੱਠੇ ਹੋਏ ਨੇ KCR ਦੀ ਕਹਿ ਲਓ ਰਿਹਾਇਸ਼ਗਾਹ ਤੇ ਜਾਂ ਉੱਥੇ ਉਹਨਾਂ ਦੇ ਸੂਬੇ ਦੇ ਵਿੱਚ, ਪਰ ਮਮਤਾ ਬੈਨਰਜੀ ਮੰਨਫੀ ਨੇ ਇਹਨਾਂ ਦੇ ਵਿੱਚ। ਬਿਲਕੁਲ ਪ੍ਰਵੀਨ ਜੀ, ਜੇਕਰ ਤੁਸੀਂ ਦੇਖੋ ਤਾਂ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਹਾਜ਼ਰ ਸੀ, ਕੇਜਰੀਵਾਲ ਉੱਥੇ ਹਾਜ਼ਰ ਸੀ, ਹੈ ਨਾ, ਕੇਸੀ ਰਾਓ ਉੱਥੇ ਹਾਜ਼ਰ ਸੀ, ਅਖਿਲੇਸ਼ ਯਾਦਵ ਉੱਥੇ ਮੌਜੂਦ ਸੀ। ਸੋ ਜੇ ਹੋਰ ਕਈ ਲੀਡਰ ਉੱਥੇ, ਹੋਰ ਕਈ ਦਲਾਂ ਦੇ ਆਗੂ ਉੱਥੇ ਮੌਜੂਦ ਸੀ। ਉਹਦੇ ਵਿੱਚ ਭਗਵੰਤ ਮਾਨ ਨੇ, ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ LG ਦੇ ਹਵਾਲੇ ਨਾਲ, ਪੰਜਾਬ ਦੇ ਰਾਜਪਾਲ ਦੇ ਹਵਾਲੇ ਨਾਲ, ਦਿੱਲੀ ਦੀ ਕੇਂਦਰ ਸਰਕਾਰ ਦੇ ਹਵਾਲੇ ਨਾਲ ਕਈ ਸਵਾਲ ਖੜੇ ਕੀਤੇ ਕਿ ਭਾਜਪਾ ਸੂਬਿਆਂ ਦੇ ਅਧਿਕਾਰ ਖੋਣਾ ਚਾਹੁੰਦੀ ਹੈ, ਰਾਜਪਾਲ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਨੇ, ਸਾਨੂੰ ਸਿਲੇਬਸ ਦਿੰਦੇ ਨੇ। ਕੇਜਰੀਵਾਲ ਕਹਿੰਦੇ ਕਿ ਜਿਵੇਂ ਸਾਡਾ ਹੈਡਮਾਸਟਰ ਲੱਗਿਆ ਹੋਵੇ, ਤੇ ਅਸੀਂ ਜਦੋਂ ਅਧਿਆਪਕਾਂ ਨੂੰ ਬਾਹਰ ਭੇਜਣਾ ਚਾਹੁੰਦੇ ਹਾਂ ਤਾਂ ਉਹਦੀਆਂ ਫਾਈਲਾਂ ਰੋਕ ਲੈਂਦੇ ਨੇ। ਸੋ ਇਸ ਹਵਾਲੇ ਨਾਲ ਇਹ ਸਾਰੀਆਂ ਧਿਰਾਂ ਉਹ ਇਕੱਠੀਆਂ ਹੋਈਆਂ ਜਿਹੜੀਆਂ BJP ਨੂੰ ਘੇਰਨਾ ਵੀ ਚਾਹੁੰਦੀਆਂ ਨੇ, ਤੇ ਪਰ ਕਿਸੇ ਤਰ੍ਹਾਂ ਨਾਲ ਐਂ ਲੱਗਦਾ ਕਦੇ ਕਦੇ ਕਿ ਜਿਵੇਂ ਕੇਜਰੀਵਾਲ BJP ਦੀ ਸਹਾਇਤਾ ਕਰ ਜਾਂਦੇ ਨੇ। ਕਿਉਂਕਿ ਜਿਹੜੇ ਨਾਂ ਤੁਸੀਂ ਲਏ, ਸਵਾਲ ਇਹ ਹੈ ਕਿ ਜੇ BJP ਦੀ ਘੇਰਾਬੰਦੀ ਕਰਨੀ ਆ ਤਾਂ ਇਹ ਚਾਹੇ ਕੇਸੀ ਰਾਓ ਨੇ, ਚਾਹੇ ਅਖਿਲੇਸ਼ ਯਾਦਵ ਨੇ, ਚਾਹੇ ਕੇਜਰੀਵਾਲ ਨੇ, ਤੇ ਚਾਹੇ ਸ਼ਰਦ ਪਵਾਰ ਨੇ, ਚਾਹੇ ਮਮਤਾ ਬੈਨਰਜੀ ਹੈ, ਚਾਹੇ ਨਿਤੀਸ਼ ਕੁਮਾਰ ਨੇ, ਫਿਰ ਇੱਕ ਮੰਚ ਤੇ ਕਿਉਂ ਨਹੀਂ ਆਉਂਦੇ? ਇੱਕ ਝੰਡੇ ਥੱਲੇ ਕਿਉਂ ਨਹੀਂ ਆਉਂਦੇ? ਸੋ ਇੱਕ ਲਾਮਬੰਦੀ ਕਿਉਂ ਨਹੀਂ? ਅੱਡੋ ਅੱਡ ਫਰੰਟ ਕਿਉਂ? ਸੋ ਕੀ ਨਿਤੀਸ਼ ਫਾਇਦਾ ਪਹੁੰਚਾ ਜਾਂਦੇ ਨੇ, ਕੀ ਕੇਜਰੀਵਾਲ ਫਾਇਦਾ ਪਹੁੰਚਾ ਜਾਂਦੇ ਨੇ? ਕੌਣ ਓਵੈਸੀ ਬਣ ਜਾਂਦਾ ਇਹਨਾਂ ਚੋਂ ਪਤਾ ਹੀ ਨਹੀਂ ਲੱਗਦਾ। ਸੋ ਇਸ ਲਈ ਇਹ ਸਵਾਲ ਖੜਾ ਹੈ ਕਿ ਕੀ ਸੱਚਮੁੱਚ BJP ਦੇ ਖਿਲਾਫ ਲੜ ਰਹੇ ਹੋ ਜਾਂ BJP ਲਈ ਲੜ ਰਹੇ ਹੋ? ਜੀ ਇਹ ਸਵਾਲ ਰਹੇਗਾ, ਕਿਉਂਕਿ ਭਗਵੰਤ ਮਾਨ ਜਿਸ ਸ਼ਿੱਦਤ ਨਾਲ BJP ਦੀ ਸਟੇਜਾਂ ਤੇ ਜਾਂਦੇ ਨੇ, ਮੈਂ BJP ਦੀ ਸਟੇਜ ਬੜੀ ਗੰਭੀਰਤਾ ਨਾਲ ਕਹਿ ਰਿਹਾ, ਕਹਿਣ ਨੂੰ ਉਹ ਸਰਕਾਰੀ ਸਟੇਜ ਹੁੰਦੀ ਹੈ, ਠੀਕ ਹੈ, ਪਰ ਨਰਿੰਦਰ ਮੋਦੀ ਜੀ ਕਦੇ ਵੀ ਪ੍ਰਧਾਨ ਮੰਤਰੀ ਵਜੋਂ ਵਿਚਰਦੇ ਹੀ ਨਹੀਂ। ਉਹ ਤਾਂ ਕਾਰਜਕਾਰਨੀ ਦੀ ਬੈਠਕ ਦੇ ਵਿੱਚ ਵੀ ਇਹ ਮਤਲਬ ਕਿ ਰੋਡ ਸ਼ੋਅ ਕੱਢਦੇ ਨੇ। ਸੋ ਇਸ ਲਈ ਉਹ ਹਮੇਸ਼ਾ ਲੀਡਰ ਬਣ ਕੇ ਵਿਚਰਦੇ, ਦੋਨਾਂ ਦੀ ਸਟੇਜ ਤੇ ਜਾਣਾ BJP ਦੀ ਸਟੇਜ ਤੇ ਜਾਣਾ ਹੁੰਦਾ। ਸੋ ਇਸ ਲਈ ਜਿਸ ਸ਼ਿੱਦਤ ਨਾਲ ਜਾਂਦੇ ਨੇ ਇਹਦਾ ਮਤਲਬ ਉੱਧਰ ਵੀ ਰਿਸ਼ਤਾ ਹੈਗਾ ਤੁਹਾਡਾ ਤਾਂ। ਤੇ ਇਸ ਲਈ ਲੋਕ ਬੜੀ ਗੰਭੀਰਤਾ ਨਾਲ ਦੇਖਦੇ ਨੇ, ਔਰ ਲੋਕਾਂ ਨੂੰ ਅਜੇ ਕੋਈ ਇਹ ਗੰਭੀਰਤਾ ਨਜ਼ਰ ਨਹੀਂ ਆਉਂਦੀ ਵਿਰੋਧੀ ਦਲਾਂ ਦੇ ਵਿੱਚ ਕਿ ਉਹ ਸੱਚਮੁੱਚ 24 ਦੇ ਵਿੱਚ BJP ਦੇ ਸਾਹਮਣੇ ਇਕੱਠਿਆਂ ਹੋ ਕੇ ਲੜਨ ਵਾਲੀ ਸੂਰਤ 'ਚ ਨੇ ਜਾਂ ਆਪਣੀ ਆਪਣੀ ਦਿੱਖ ਉਭਾਰਨ 'ਚ ਲੱਗੇ ਹੋਏ ਨੇ। ਜੀ।